ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 28 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਦਿਨ ਮੰਗਲਵਾਰ ਆ, ਸੌਰੀ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ, ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਟੇਟਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਮਾੜਾ ਦਿਨ ਸੀ ਕੱਲ੍ਹ ਅਨਡਾਕੂਮੈਂਟਡ ਲੋਕਾਂ ਲਈ, ਜਿਹੜੇ ਇੱਕ ਟਰੱਕ ਦੇ ਵਿੱਚ ਆਏ ਤੇ 51 ਜਾਣਿਆਂ ਦੀ ਮੌਤ ਹੋ ਗਈ। ਸਭ ਤੋਂ ਮਾੜੀ ਗੱਲ ਇਹ ਆ ਵੀ ਕੁਛ ਲੋਕ ਇੱਕ ਪੰਜਾਬੀਆਂ ਵੱਲੋਂ ਹੀ ਗਲਤ ਅਫਵਾਹ ਫੈਲਾ ਰਹੇ ਆ ਵੀ ਇਹਦੇ ਵਿੱਚ ਪੰਜਾਬੀ ਮੁੰਡੇ ਸੀ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ। ਬਹੁਤ ਹੀ ਮਾੜੀ ਗੱਲ ਆ। ਜਦੋਂ ਤੱਕ ਕੋਈ ਵੈਰੀਫਾਈ ਨਾ ਹੋਵੇ, ਸਬੂਤ ਨਾ ਹੋਵੇ, ਇੱਦਾਂ ਦੀ ਖਬਰ ਨਹੀਂ ਫੈਲਾਉਣੀ ਚਾਹੀਦੀ, ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਮਾਂ-ਪਿਓ ਹੈਗੇ ਆ ਜਿਨ੍ਹਾਂ ਦੇ ਬੱਚੇ ਕੋਈ ਰਸਤੇ 'ਚ ਫਸਿਆ, ਕੋਈ ਕਿਤੇ ਆ, ਕੋਈ ਕਿਤੇ ਆ, ਸੋ ਉਹ ਡਰ ਜਾਂਦੇ ਹੈਗੇ ਆ। ਸੋ ਫਾਰ ਜਿੰਨੀ ਵੀ ਇਨਫੋਰਮੇਸ਼ਨ ਆਈ ਆ, ਕਨਫਰਮੇਸ਼ਨ ਆਪਾਂ ਦੱਸਦੇ ਜਾਈਏ, 51 ਟੋਟਲ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਤੇ ਜਿਨ੍ਹਾਂ ਦੇ ਵਿੱਚੋਂ 34 ਜਾਣਿਆਂ ਨੂੰ ਆਇਡੈਂਟੀਫਾਈ ਕੀਤਾ ਹੈ ਹੁਣ ਤੱਕ। 27 ਜਾਣੇ ਮੈਕਸੀਕੋ ਨੂੰ ਬਿਲੋਂਗ ਕਰਦੇ ਆ ਤੇ 7 ਜਾਣੇ ਗੋਟਾਮਾਲਾ ਨੂੰ ਬਿਲੋਂਗ ਕਰਦੇ ਹੈਗੇ ਆ। 14 ਜਾਂ 16 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਸੀ। ਸੋ ਹੋਪਫੁਲੀ ਕਹਿੰਦੇ ਜੋ ਹਸਪੀਟਲ 'ਚ ਐਡਮਿਟ ਕੀਤੇ ਆ ਉਹਨਾਂ ਦੇ ਬਚਣ ਦੇ ਬਹੁਤ ਚਾਂਸ ਹੈਗੇ ਆ। ਇਹ ਟਰੱਕ ਦੇ ਵਿੱਚ ਲੈ ਕੇ ਆਏ ਸੀ ਤੇ ਟਰੱਕ ਨੂੰ ਇੱਕ ਜਗ੍ਹਾ ਸੈਂਟੋਨੀਓ ਟੈਕਸਸ 'ਚ ਪਾਰਕ ਕਰ ਦਿੱਤਾ ਤੇ ਡਰਾਈਵਰ ਭੱਜ ਗਿਆ ਤੇ ਬਾਅਦ ਦੇ ਵਿੱਚ ਕਿਸੇ ਨੇ ਚੀਕਾਂ ਸੁਣੀਆਂ, ਤਦ ਪਤਾ ਲੱਗਾ ਵੀ ਉੱਥੇ ਇਹ ਹਾਲ ਹੈਗਾ। ਸੋ ਬਹੁਤ ਹੀ ਮਾੜੀ ਘਟਨਾ ਅਮਰੀਕਾ ਦੀ ਹਿਸਟਰੀ 'ਚ ਹੋਈ ਆ। ਸਭ ਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆਪਣਾ ਫਿਊਚਰ ਲੱਭਣ ਲਈ ਅਮਰੀਕਾ ਆ ਰਹੇ ਸੀ, ਉਹਨਾਂ ਦੀਆਂ ਟਰੱਕ ਦੇ ਵਿੱਚ ਮੌਤਾਂ ਹੋ ਗਈਆਂ। ਜੀ, ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਵੱਧਦੇ ਜਾਈਏ। ਅੱਜ 6 ਜਨਵਰੀ ਦੀ ਜਿਹੜੀ ਸਿਲੈਕਟ ਕਮੇਟੀ ਆ, ਉਸ ਦੀ ਇੱਕ ਹੋਰ ਹੀਅਰਿੰਗ ਟੈਲੀਕਾਸਟ ਹੋਈ। ਉਸ ਦੇ ਨਾਲ ਕਹਿੰਦੇ ਆ ਵੀ ਅੱਜ ਕਾਫੀ ਬੋਮਸ਼ੈਲ ਕਹਿ ਸਕਦੇ ਹਾਂ ਵੀ ਧਮਾਕਾ ਕੇਸ ਇੱਕ ਹਿਸਾਬ ਦੇ ਨਾਲ ਐਕਸਪੋਜ਼ਰ ਜਿਹੜਾ ਆ ਉਹ ਹੋਇਆ ਆ। ਬਹੁਤ ਸਾਰੇ ਜਿਹੜੇ ਮਾਹਰ ਮੰਨ ਰਹੇ ਆ, ਜਿਨ੍ਹਾਂ ਵਿੱਚ ਵਾਟਰਗੇਟ ਨੂੰ ਐਕਸਪੋਜ਼ ਕਰਨ ਵਾਲਾ ਇੱਕ ਪੱਤਰਕਾਰ ਵੁੱਡਵਰਡ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹਨਾਂ ਦੇ ਭਵਿੱਖ ਦੇ ਉੱਤੇ, ਉਹਨਾਂ ਦੇ ਪੋਲੀਟੀਕਲ ਭਵਿੱਖ ਦੇ ਉੱਤੇ ਇੱਕ ਹਿਸਾਬ ਦੇ ਨਾਲ ਹੁਣ ਦਾਅ ਲੱਗ ਗਿਆ ਵੀ ਸ਼ਾਇਦ ਉਹ ਪੂਰਾ ਹੀ ਸੱਤਾ 'ਚ ਪੈ ਸਕਦਾ ਆ। ਸਾਬਕਾ ਵਾਈਟ ਹਾਊਸ ਦੇ ਵਿੱਚ ਕੰਮ ਕਰਨ ਵਾਲੀ ਇੱਕ ਬੀਬੀ ਨੇ ਅੱਜ ਟੈਸਟੀਮੋਨੀ ਦੇ ਵਿੱਚ ਕਿਹਾ ਵੀ ਜਦ 6 ਜਨਵਰੀ ਵਾਲੀ ਹਿੰਸਾ ਹੋ ਰਹੀ ਸੀ, ਉਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕਾਫੀ ਗੁੱਸੇ ਸੀਗੇ। ਕਹਿੰਦੇ ਵੀ ਮੈਂ ਵਾਪਸ ਕੈਪੀਟਲ ਦੇ ਵੱਲ ਨੂੰ ਜਾਣਾ ਹੈ, ਪਰ ਸੀਕ੍ਰੇਟ ਸਰਵਿਸ ਵਾਲੇ ਕਹਿ ਰਹੇ ਸੀਗੇ ਵੀ ਨਹੀਂ, ਤੁਸੀਂ ਨਹੀਂ ਜਾ ਸਕਦੇ ਕਿਉਂਕਿ ਉੱਥੇ ਹਥਿਆਰਬੰਦ ਲੋਕ ਨੇ। ਫਿਰ ਕਹਿੰਦੇ ਵੀ ਇੰਨੇ ਗੁੱਸੇ ਦੇ ਵਿੱਚ ਉਸ ਟਾਈਮ ਰਾਸ਼ਟਰਪਤੀ ਟਰੰਪ ਆ ਗਏ। ਉਹਨਾਂ ਨੇ ਕਿਹਾ ਵੀ ਆਈ ਐਮ ਐਫਨ ਪ੍ਰੈਜ਼ੀਡੈਂਟ, ਤੇ ਇੱਥੋਂ ਤੱਕ ਕਿ ਉਹਨਾਂ ਨੇ ਬੀਸਟ ਜਿਹੜੀ ਕਿ ਰਾਸ਼ਟਰਪਤੀ ਵਾਲੀ ਗੱਡੀ ਹੁੰਦੀ ਆ, ਜਿਹੜਾ ਵੀ ਰਾਸ਼ਟਰਪਤੀ ਹੁੰਦਾ ਜਿਹਨੂੰ ਮਿਲਦੇ, ਉਹਦਾ ਸਟੀਅਰਿੰਗ ਨੂੰ ਵੀ ਉਹਨਾਂ ਨੇ ਹੱਥ ਜਿਹੜਾ ਉਹ ਪਾ ਲਿਆ ਸੀਗਾ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੋਈਆਂ। ਉਹਨਾਂ ਨੇ ਆਪਣੀ ਟੈਸਟੀਮੋਨੀ 'ਚ ਉਸ ਬੀਬੀ ਨੇ ਇਹ ਵੀ ਜਿਹੜਾ ਕਿਹਾ ਵੀ ਜਿਹੜੇ ਉਸ ਟਾਈਮ ਦੇ ਉੱਤੇ ਚੀਫ ਆਫ ਸਟਾਫ ਜਿਹੜੇ ਮੈਡੋਜ਼ ਸੀਗੇ,
ਉਹਨਾਂ ਨੇ ਇਹ ਵੀ ਕਿਤੇ ਨਾ ਕਿਤੇ ਗੱਲ ਕੀਤੀ ਵੀ ਬਾਅਦ ਦੇ ਵਿੱਚ ਜੋ ਵੀ ਉਸ ਦਿਨ ਵਾਪਰਿਆ ਉਸ ਤੋਂ ਬਾਅਦ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਪਾਰਡਨ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ ਜਾਵੇ। ਸੋ ਰਾਸ਼ਟਰਪਤੀ ਟਰੰਪ ਹੋਣਾ ਨੇ ਉਸ ਟਾਈਮ ਦੇ ਉੱਤੇ ਸੇਵ ਅਮਰੀਕਾ ਰੈਲੀ ਜਿਹੜੀ ਉਹ ਰੱਖੀ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਉੱਥੇ ਵਾਪਰਿਆ। ਤੇ ਇਹ ਜਿਹੜੀਆਂ ਹੁਣ ਆ ਰਹੀਆਂ ਆ ਹੀਅਰਿੰਗਸ ਜਿਹੜੀਆਂ ਇਸ ਟਾਈਮ ਪਬਲਿਕਲੀ ਇਹਨਾਂ ਨੇ ਪੇਸ਼ ਕਰ ਰਹੇ ਆ, ਉਹਦੇ ਵਿੱਚ ਇੱਕ ਇਹੀ ਨਵੀਂ ਤਸਵੀਰ ਜਿਹੜੀ ਆ ਉਹ ਜੋ ਚਰਚਾਵਾਂ ਉਸ ਟਾਈਮ ਦੇ ਉੱਤੇ ਚੱਲ ਰਹੀਆਂ ਸੀ ਉਸ ਨੂੰ ਪੇਂਟ ਕਰਕੇ ਦਿਖਾਇਆ ਜਾ ਰਿਹਾ ਹੈ। ਅਗਲੀ ਖਬਰ ਕੈਲੀਫੋਰਨੀਆ ਨਵਾਡਾ ਬਾਰਡਰ ਤੋਂ ਆ ਰਹੀ ਹੈ, ਜਿੱਥੇ ਕਿ ਨਵਾਡਾ ਦੇ ਵਿੱਚ ਰਾਈਸ ਫਾਇਰ ਲੱਗੀ ਹੋਈ ਹੈਗੀ ਆ, ਜਿਸ ਕਰਕੇ ਉੱਥੇ ਇਵੈਕੂਏਸ਼ਨ ਆਰਡਰ ਫਾਇਰ ਡਿਪਾਰਟਮੈਂਟ ਵੱਲੋਂ ਜਾਰੀ ਕੀਤੇ ਗਏ ਆ। ਕੁਝ ਘੰਟੇ ਪਹਿਲਾਂ ਜਦੋਂ ਆਪਾਂ ਖਬਰ ਸਾਂਝੀ ਕਰਦੇ ਹਾਂ, ਇਹ ਅੱਗ ਸ਼ੁਰੂ ਹੋਈ ਸੀ। ਹੁਣ ਤੱਕ 400 ਏਕੜ ਦੇ ਕਰੀਬ ਸੜ ਕੇ ਸੁਆਹ ਹੋ ਚੁੱਕੇ ਹੈਗੇ। ਉੱਥੇ ਵੈਜੀਟੇਸ਼ਨ ਬਹੁਤ ਆ। 16,700 ਬਲਾਕ ਆਫ ਰਾਈਸ ਕ੍ਰਾਸਿੰਗ ਤੇ ਜਿਹੜੀ ਆ 1 ਕੁਆਟਰ ਏਕੜ ਫਲੇਮ ਉੱਥੇ ਸ਼ੁਰੂ ਹੋਈ ਸੀ, ਜੋ ਵੱਧ ਕੇ ਹੁਣ 400 ਏਕੜ ਤੋਂ ਵੀ ਉੱਪਰ ਚਲੇ ਗਈ ਹੈਗੀ ਆ। ਏਰੀਆ ਯੂਬਾ ਕਾਉਂਟੀ ਦਾ ਹੈਗਾ। ਸੋ ਉੱਥੇ ਫਾਇਰ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਇਹ ਕਿਹਾ ਗਿਆ ਜੋ ਇਸ ਏਰੀਏ ਦੇ ਵਿੱਚ ਆ, ਇੱਕ ਲੋਕਲ ਲਾਇਬ੍ਰੇਰੀ ਆ, ਉੱਥੇ ਇਕੱਠੇ ਹੋਣ ਲਈ ਕਿਹਾ ਗਿਆ। ਸੋ ਫਾਇਰ ਡਿਪਾਰਟਮੈਂਟ ਪੂਰੇ ਜ਼ੋਰ ਸ਼ੋਰ ਦੇ ਨਾਲ ਉਸ ਨੂੰ ਬੁਝਾਉਣ ਲੱਗੇ ਹੋਏ ਆ ਅੱਗ ਨੂੰ। ਮੈਡਲਿਨ ਹੈਲਿੰਗ ਲਾਇਬ੍ਰੇਰੀ ਜੋ ਕਿ 980 ਹੈਲਿੰਗ ਵੇ ਨਵਾਡਾ ਸਿਟੀ ਦੇ ਵਿੱਚ ਆ, ਉੱਥੇ ਨਵਾਡਾ ਕਾਉਂਟੀ ਦੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਟਵੀਟ ਕਰਕੇ ਤੇ ਫੋਨ ਕਰਕੇ ਆਪਣੇ ਜੋ ਰੈਜ਼ੀਡੈਂਟਸ ਆ ਉਹਨਾਂ ਨੂੰ ਦੱਸਿਆ ਵੀ ਉੱਥੋਂ ਬਾਹਰ ਨਿਕਲ ਜਾਓ। ਅਗਲੀ ਗੱਲ ਕਰਦੇ ਜਾਈਏ, NTSB ਦੀ ਟੀਮ ਮਜ਼ੋਰੀ ਦੇ ਵਿੱਚ ਪਹੁੰਚੀ ਆ, ਜਿੱਥੇ ਕਿ ਐਮਟਰੈਕ ਦੀ ਜਿਹੜੀ ਰੇਲ ਗੱਡੀ ਸੀ ਜਿਸ ਦੀ ਡੀਰੇਲਮੈਂਟ ਹੋ ਗਈ ਸੀ, ਉਹ ਲੀਹੋਂ ਲੱਥ ਗਈ ਸੀ ਤੇ ਹਾਦਸਾ ਵਾਪਰਿਆ ਸੀ। ਇਸ ਹਾਦਸੇ ਦੇ ਵਿੱਚ ਹੁਣ ਤੱਕ 4 ਜਾਣਿਆਂ ਦੀ ਮੌਤ ਹੋ ਚੁੱਕੀ ਆ। ਇਹ ਐਮਟਰੈਕ ਦੀ ਟ੍ਰੇਨ ਜਿਹੜੀ ਇਹ ਮਜ਼ੂਰੀ ਦੇ ਵਿੱਚੋਂ ਲੰਘ ਰਹੀ ਸੀ। ਮੰਗਲਵਾਰ ਨੂੰ ਹੀ ਜਿਹੜੀ ਉੱਥੇ ਇਹ ਪਹੁੰਚੀ ਆ। ਸੋ ਸ਼ਿਕਾਗੋ ਨੂੰ ਜਿਹੜੀ ਆ ਈਸਟ ਬਾਉਂਡ ਜਿਹੜੀ ਉਹ ਚੱਲ ਰਹੀ ਸੀ, ਇੱਕ ਡੰਪ ਟਰੱਕ ਦੇ ਨਾਲ ਇਸ ਦੀ ਟੱਕਰਾ ਜਿਹੜਾ ਹੋਇਆ ਸੀ ਤੇ ਉਸ ਤੋਂ ਬਾਅਦ ਚ ਇਸ ਦੀ ਡੀਰੇਲਮੈਂਟ ਵਾਪਰ ਗਈ ਆ। 8 ਜਿਹੜੀਆਂ ਇਸ ਦੇ ਡੱਬੇ ਆ ਐਮਟਰੈਕ ਟ੍ਰੇਨ ਦੇ ਤੇ 2 ਜਿਹੜੇ ਇੰਜਨ ਆ ਉਹ ਟਰੈਕ ਤੋਂ ਲੱਥ ਚੁੱਕੇ ਸੀਗੇ। ਸੋ ਡੈਥ ਟੋਲ ਹੁਣ ਆਲਰੇਡੀ ਵੱਧ ਕੇ 4 ਤੱਕ ਪਹੁੰਚ ਚੁੱਕਾ ਹੈਗਾ ਆ। ਮਿਜ਼ੋਰੀ ਸਟੇਟ ਹਾਈਵੇ ਪੈਟਰੋਲ ਜਿਹੜੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ ਤੇ ਜਿਹੜੀ NTSB ਆ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ, ਉਹ ਲੋਕ ਜਿਹੜੇ ਇਸ ਟਾਈਮ ਉੱਥੇ ਪਹੁੰਚ ਚੁੱਕੇ ਨੇ। 275 ਸਵਾਰ ਸੀਗੇ ਇਸ ਰੇਲ ਗੱਡੀ ਤੇ 12 ਕਰੂ ਮੈਂਬਰ ਸੀਗੇ ਜਿਸ ਟਾਈਮ ਹਾਦਸਾ ਜਿਹੜਾ ਉਹ ਵਾਪਰਿਆ ਸੀਗਾ। ਸੋ ਇੱਕ ਸੱਜੇ ਪਾਸੇ ਵੱਲ ਨੂੰ ਇਹ ਉਸ ਦੇ ਨਾਲੋਂ ਪਟੜੀ ਤੋਂ ਜਿਹੜੀ ਉਹ ਲੈ ਕੇ ਉਲਟ ਕੇ ਜਿਹੜੀ ਉਹ ਡਿੱਗ ਗਈ। ਅੱਜ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸਵੇਰੇ 4.2 ਇਸ਼ਾਰੀਆ ਦਾ ਭੂਚਾਲ ਆਇਆ, ਜੋ ਕਿ ਸੈਂਟਰਡ ਸੀਗਾ ਲੇਕ ਕਾਉਂਟੀ ਦੇ ਵਿੱਚ। US ਜਿਓਲੋਜੀਕਲ ਸਰਵੇ ਨੇ ਇਹ ਰਿਪੋਰਟ ਦਿੱਤੀ ਹੈਗੀ ਆ। ਕੋਵ ਟਾਊਨ ਆ ਜੋ ਲੇਕ ਕਾਉਂਟੀ ਦੇ ਵਿੱਚ ਹੈਗਾ ਆ, ਉੱਥੇ ਸਵੇਰੇ ਇਹ ਭੂਚਾਲ 4.2 ਇਸ਼ਾਰੀਆ ਦਾ 5 ਵਜੇ ਤੜਕੇ ਆਇਆ ਤੇ ਕੁਏਕ ਜਿਹੜਾ ਭੂਚਾਲ ਸੀ ਉਹ 0.3 ਕਿਲੋਮੀਟਰ ਡੂੰਘਾ ਸੀਗਾ। ਕਿਸੇ ਤਰ੍ਹਾਂ ਦੀ ਕੋਈ ਸੱਟ ਵਗੈਰਾ ਰਿਪੋਰਟ ਨਹੀਂ ਕੀਤੀ ਗਈ। ਅਗਲੀ ਖਬਰ ਕਰਦੇ ਜਾਈਏ, ਕੁਝ ਮਹੀਨਾ ਕਿ ਪਹਿਲਾਂ ਫਿਨਲੈਂਡ ਤੇ ਸਵੀਡਨ ਆ ਉਹਨਾਂ ਨੇ ਨਾਟੋ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਹੋਣ ਦੇ ਲਈ ਜਿਹੜੀਆਂ ਵੀ ਉਹਨਾਂ ਦਾ ਰਾਸ਼ਟਰੀ ਪੱਧਰ ਤੇ ਪ੍ਰਕਿਰਿਆ ਸੀ ਉਸ ਨੂੰ ਪੂਰਾ ਕਰ ਲਿਆ ਸੀ। ਚਿੱਠੀ ਜਿਹੜੀ ਉਹ ਘੱਲ ਦਿੱਤੀ ਸੀਗੀ, ਐਪਲੀਕੇਸ਼ਨ ਪਾ ਦਿੱਤੀ ਸੀ, ਪਰ ਟਰਕੀ ਜਿਹੜਾ ਆ ਉਸ ਨੇ ਇਹਨਾਂ ਦੇ ਖਿਲਾਫ ਵੀਟੋ ਕਰ ਦਿੱਤਾ ਸੀਗਾ ਵੀ ਫਿਨਲੈਂਡ ਤੇ ਸਵੀਡਨ ਨੂੰ ਜਿਹੜਾ ਨਾਟੋ ਆ ਉਹ ਨਹੀਂ ਜੁਆਇਨ ਕਰਨ ਦੇਵਾਂਗੇ। ਪਰ ਅੱਜ ਕਹਿੰਦੇ ਟਰਕੀ ਨੇ ਆਪਣੀ ਜਿਹੜੀ ਉਹ ਵੀਟੋ ਸੀਗੀ ਆਪਣੀ ਬੈਨ ਇੱਕ ਹਿਸਾਬ ਨਾਲ ਰੋਕ ਲਾਈ ਸੀ ਇਹਨਾਂ ਦੋਨਾਂ ਮੁਲਕਾਂ ਨੂੰ ਨਾਟੋ ਚ ਜੁਆਇਨ ਕਰਨ ਦੇ ਲਈ, ਉਸ ਨੂੰ ਹਟਾ ਲਿਆ ਹੈਗਾ। ਇਸ ਦੇ ਨਾਲ ਨਾਟੋ ਦੀ ਐਕਸਪੈਂਸ਼ਨ ਜਿਹੜੀ ਆ ਉਸ ਦਾ ਰਸਤਾ ਖੁੱਲ ਚੁੱਕਾ ਆ। ਇਹਨਾਂ ਨੇ ਮੈਡਰਿਡ ਸਪੇਨ ਦੇ ਵਿੱਚ ਟਰਕੀ, ਫਿਨਲੈਂਡ ਤੇ ਸਵੀਡਨ ਦੇ ਜਿਹੜੇ ਲੀਡਰਸ ਆ ਉਹ ਆਪਸ ਦੇ ਵਿੱਚ ਮੁਲਾਕਾਤ ਕੀਤੀ ਆ। ਇਹਨਾਂ ਤਿੰਨਾਂ ਨੇ ਇੱਕ ਗੁੱਡਵਿਲ ਮੈਮੋਰੈਂਡਮ ਦੇ ਉੱਤੇ ਦਸਤਖਤ ਕੀਤੇ ਨੇ ਤੇ ਹੁਣ ਇਨਵੀਟੇਸ਼ਨ ਜਿਹੜੀ ਆ ਉਹ ਘੱਲ ਦਿੱਤੀ ਆ। ਸੋ ਕਹਿੰਦੇ ਵੀ ਔਪਚਾਰਿਕ ਤੌਰ ਦੇ ਉੱਤੇ ਜਿਹੜੀ ਇਨਵੀਟੇਸ਼ਨ ਆ ਨਾਟੋ ਦੀ ਸਮਿਟ ਜਿਹੜੀ ਹੋਣੀ ਆ ਉਸ ਟਾਈਮ ਦੇ ਉੱਤੇ ਹੋਵੇਗੀ। ਸੋ ਵੈਸਟਰਨ ਮੁਲਕਾਂ ਦਾ ਜਿਹੜਾ ਇਜ਼ਾਫਾ ਆ
ਨਾਟੋ ਦੇ ਵਿੱਚ 2 ਮੁਲਕਾਂ ਦਾ ਇਹ ਹੋਣ ਜਾ ਰਿਹਾ ਆ। ਰੂਸ ਪਹਿਲਾਂ ਹੀ ਨਾਟੋ ਦੀ ਐਕਸਪੈਂਸ਼ਨ ਤੋਂ ਕਹਿੰਦਾ ਸੀਗਾ ਵੀ ਨਹੀਂ ਹੋਣ ਦੇਣੀ। ਯੂਕਰੇਨ ਦੇ ਨਾਲ ਵੀ ਕਿਤੇ ਨਾ ਕਿਤੇ ਇਹ ਵੀ ਚੀਜ਼ ਦਾ ਇਸ ਪੂਰੇ ਯੁੱਧ ਦੇ ਵਿੱਚ ਰੌਲਾ ਜਿਹੜਾ ਉਹ ਰਿਹਾ ਆ। ਸੋ ਇਹਦੇ ਨਾਲ ਇਹ ਹੋਊਗਾ ਹਰਜੋਤ ਸਿੰਘ ਜੀ, ਜੇ ਸਵੀਡਨ ਤੇ ਫਿਨਲੈਂਡ ਨੂੰ ਹੁਣ ਅਧਿਕਾਰਤ ਤੌਰ ਦੇ ਉੱਤੇ ਇਹ ਬਣ ਜਾਂਦੇ ਨੇ, ਮੈਂਬਰ ਬਣ ਜਾਂਦੇ ਨੇ, ਤੇ ਜੇ ਰੂਸ ਇਹਨਾਂ ਮੁਲਕਾਂ ਦੇ ਉੱਤੇ ਹਮਲਾ ਕਰਦਾ ਆ ਤੇ ਫਿਰ ਨਾਟੋ ਦੇ ਸਾਰੇ ਮੁਲਕਾਂ ਨੂੰ ਫੌਜੀ ਹਮਲਾ ਕਰਨ ਤੋਂ ਇੱਕ ਹਿਸਾਬ ਦੇ ਨਾਲ ਨਹੀਂ ਰੋਕਿਆ ਜਾ ਸਕਦਾ। ਰੂਸ ਦੇ ਖਿਲਾਫ ਉਹ ਆਪਣੀ ਫੌਜੀ ਕਾਰਵਾਈ ਕਰ ਸਕਣਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਹਰਜੋਤ ਸਿੰਘ ਜੀ ਰਹੇਗੀ ਵੀ ਅੱਗੇ ਕਿਸ ਪਾਸੇ ਵੱਲ ਨੂੰ ਇਹ ਗੱਲ ਜਿਹੜੀ ਉਹ ਵੱਧਦੀ ਆ। ਪਰ ਟਰਕੀ ਨੇ ਜਿਹੜਾ ਰਸਮੀ ਤੌਰ ਦੇ ਉੱਤੇ ਇਹਨਾਂ ਦੋਨਾਂ ਮੁਲਕਾਂ ਨੂੰ ਨਾਟੋ 'ਚ ਜੁਆਇਨ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਸੱਦਾ ਦੇ ਦਿੱਤਾ। ਕੈਲੀਫੋਰਨੀਆ ਦਾ ਇੱਕ ਹੋਰ ਵੱਡਾ ਅਮਿਊਜ਼ਮੈਂਟ ਥੀਮ ਪਾਰਕ ਗ੍ਰੇਟ ਅਮਰੀਕਾ ਜੋ ਆਪਣੇ ਏਰੀਏ ਦੇ ਵਿੱਚ ਆ, ਉਹ ਕਲੋਜ਼ ਹੋਣ ਜਾ ਰਿਹਾ। ਗ੍ਰੇਟ ਅਮਰੀਕਾ ਦੀ ਲੈਂਡ $310 ਮਿਲੀਅਨ ਦੀ ਵੇਚ ਦਿੱਤੀ ਗਈ ਹੈਗੀ ਆ। 10 ਸਾਲਾਂ ਤੱਕ ਇਹ ਚੱਲੂਗਾ। 10 ਸਾਲਾਂ ਤੋਂ ਬਾਅਦ ਉੱਥੇ ਜੋ ਵੀ ਕੰਸਟਰਕਸ਼ਨ ਜਿਹੜੀ ਨਵੀਂ ਪਾਰਟੀ ਨੇ ਖਰੀਦਿਆ, ਜੋ ਕੁਝ ਉਹ ਉੱਥੇ ਬਣਾਉਣਾ ਚਾਹੁੰਦੇ ਆ, ਉਹ ਬਣਾਉਣਗੇ। ਸੋ ਸੈਂਟਾ ਕਲਾਰਾ ਦੇ ਵਿੱਚ ਗ੍ਰੇਟ ਅਮਰੀਕਾ 1976 ਦੇ ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਇਹਦੇ ਮਾਲਕ ਵੱਖ-ਵੱਖ ਚੇਂਜ ਹੁੰਦੇ ਰਹੇ। 1985 'ਚ ਪੈਰਾਮਾਉਂਟ ਦੇ ਕੋਲ ਚਲ ਗਿਆ, 1993 ਦੇ ਵਿੱਚ ਸੀਡਰ ਫੇਅਰ ਦੇ ਕੋਲ, ਇਸੇ ਤਰ੍ਹਾਂ 2014 ਦੇ ਵਿੱਚ ਲੈਵਾਈ ਸਟੇਡੀਅਮ ਜੋ ਆ ਹੋਮ ਆਫ ਸੈਨ ਫਰਾਂਸਿਸਕੋ 49ers ਜੋ ਨੈਕਸਟ ਡੋਰ ਖੁੱਲ੍ਹੇ ਸੀ, ਉਹਨਾਂ ਨੇ ਬਾਈ ਕਰ ਲਿਆ ਸੀ। ਸਿਟੀ ਆਫ ਸੈਂਟਾ ਕਲਾਰਾ ਤੋਂ ਸੀਡਰ ਫੇਅਰ ਨੇ 2019 ਦੇ ਵਿੱਚ ਵੀ ਇਹ ਪ੍ਰਾਪਰਟੀ ਖਰੀਦੀ ਸੀ। ਸੋ ਹੁਣ ਕੱਲ੍ਹ ਇਹ ਖਬਰ ਆਈ ਆ ਵੀ ਕੈਲੀਫੋਰਨੀਆ ਦਾ ਗ੍ਰੇਟ ਅਮਰੀਕਾ ਸੈਂਟਾ ਕਲਾਰਾ ਸੈਨ ਹੋਜ਼ੇ ਏਰੀਏ ਦੇ ਵਿੱਚ ਸੀ, ਉਸ ਨੂੰ ਸੈਲ ਕਰ ਦਿੱਤਾ ਗਿਆ $310 ਮਿਲੀਅਨ ਤੇ 10 ਜੀ ਸਾਲ ਚੱਲੂਗਾ। 10 ਸਾਲਾਂ ਦੇ ਵਿੱਚ ਉਹ ਜੋ ਪਰਮਿਟ ਲੈਣੇ ਆ, ਜੋ ਉਹਨਾਂ ਨੇ ਉੱਥੇ ਬਣਾਉਣਾ ਆ, ਉਹ ਬਣਾਇਆ ਜਾਊਗਾ। ਜੀ ਜੀ 98 ਸਾਲਾਂ ਬਾਅਦ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਫੈਸਲਾ ਲਿਆ ਆ ਵੀ ਇੱਕ ਕਾਲੇ ਮੂਲ ਦੇ ਪਰਿਵਾਰ ਦੇ ਕੋਲੋਂ ਇੱਕ ਲੈਂਡ ਜਿਹੜੀ ਉਹਨਾਂ ਤੋਂ ਵਾਪਸ ਲੈ ਲਈ ਗਈ ਸੀਗੀ। ਐਮੀਨੈਂਟ ਡੋਮੇਨ ਦੇ ਅੰਡਰ 1924 ਵਿੱਚ ਕਹਿੰਦੇ ਆ ਬਰੂਸ ਬੀਚ ਦੇ ਲਾਗੇ ਇੱਕ ਰਿਜ਼ੋਰਟ ਕਮਿਊਨਿਟੀ ਆ, ਉੱਥੇ ਕਾਲੇ ਮੂਲ ਦੇ ਪਰਿਵਾਰ ਰਹਿੰਦੇ ਸੀਗੇ। ਉਦੋਂ ਸਟੇਟ ਨੇ ਐਮੀਨੈਂਟ ਡੋਮੇਨ ਦੇ ਅੰਡਰ ਇਹਨਾਂ ਤੋਂ ਜ਼ਮੀਨ ਜਿਹੜੀ ਉਹ ਲੈ ਲਈ ਸੀ। ਹੁਣ ਉੱਥੋਂ ਦੇ ਅਧਿਕਾਰੀਆਂ ਨੇ ਇਹ ਫੈਸਲਾ ਲਿਆ ਹੈ 98 ਸਾਲਾਂ ਬਾਅਦ ਵੀ ਉਸ ਪਰਿਵਾਰ ਨੂੰ ਇਹ ਜ਼ਮੀਨ ਜਿਹੜੀ ਆ ਉਹ ਵਾਪਸ ਕਰ ਦਿੱਤੀ ਜਾਵੇ। ਵਿਲਾ ਤੇ ਚਾਰਲਸ ਬਰੂਸ ਉਹਨਾਂ ਨੇ 1912 ਦੇ ਵਿੱਚ ਹੀ ਜ਼ਮੀਨ, ਜਿਸ ਨੂੰ ਉਸ ਟਾਈਮ ਕੈਲੀਫੋਰਨੀਆ ਨੇ ਤੋਂ ਲੈ ਲਿਆ ਸੀਗਾ, $1225 ਦੀ 1912 ਦੇ ਵਿੱਚ ਖਰੀਦੀ ਸੀਗੀ ਤੇ ਸੀਸਾਈਡ ਰਿਜ਼ੋਰਟ ਬਣਾਇਆ ਸੀ ਕਾਲੇ ਮੂਲ ਦੇ ਜਿਹੜੇ ਉਹ ਪਰਿਵਾਰਾਂ ਦੇ ਲਈ। ਤੇ ਹੁਣ ਕਹਿੰਦੇ ਆ ਮੁੜ ਕੇ ਦੁਬਾਰਾ ਉਹਨਾਂ ਨੂੰ ਓਨਰਸ਼ਿਪ ਮਿਲਣ ਜਾ ਰਹੀ ਹੈਗੀ ਆ। ਸੋ ਉੱਥੇ ਦਾ ਜਿਹੜਾ ਬਰੂਸ ਬੀਚ, ਜਿਹੜਾ ਕਿ ਸਿਟੀ ਆਫ ਮੈਨਹੈਟਨ ਬੀਚ ਦੇ ਅੰਡਰ ਆਉਂਦਾ ਆ, ਉਹਨਾਂ ਨੂੰ ਹੁਣ ਮੁੜ ਮਾਲਕ ਇਸ ਜਿਹੜੀ ਜ਼ਮੀਨ ਦਾ ਥਾਪਿਆ ਜਾ ਰਿਹਾ ਆ। ਕੈਲੀਫੋਰਨੀਆ ਦੇ ਵਿੱਚ 3 ਬੇ ਏਰੀਆ ਦੀਆਂ ਕਾਉਂਟੀਜ਼ ਰੈਂਕ ਹੋਈਆਂ ਸਭ ਤੋਂ ਹੈਲਥੀਐਸਟ, ਜੋ ਇੱਕ ਨਵੀਂ US ਦੀ ਰਿਪੋਰਟ ਆਈ ਹੈਗੀ, US ਨਿਊਜ਼ ਤੇ ਵਰਲਡ ਰਿਪੋਰਟ, ਜਿਨ੍ਹਾਂ ਨੇ ਅਮਰੀਕਾ ਦੇ ਵਿੱਚ 100 ਜਿਨ੍ਹਾਂ ਦੀ ਵਧੀਆ ਹੈਲਥ ਸਿਹਤ ਹੈਗੀ ਆ, ਜਿਨ੍ਹਾਂ ਕਮਿਊਨਿਟੀਜ਼ ਦੀ 100 ਹੈਲਥੀਐਸਟ ਕਮਿਊਨਿਟੀ ਦੀ ਇੱਕ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਆ ਪੂਰੇ USA ਦੇ ਵਿੱਚੋਂ, ਜਿਹਦੇ ਵਿੱਚੋਂ 3 ਬੇ ਏਰੀਏ ਦੀਆਂ ਕਾਉਂਟੀਜ਼ ਲਿਸਟ ਦੇ ਵਿੱਚ ਆਈਆਂ ਹੈਗੀਆਂ। ਸੈਂਟਾ ਕਲਾਰਾ ਕਾਉਂਟੀ, ਸੈਨ ਮਟੇਓ ਕਾਉਂਟੀ ਤੇ ਮਰੀਨ ਕਾਉਂਟੀ, ਇਹਨਾਂ ਨੂੰ ਹੈਲਥੀਐਸਟ ਏਰੀਏ ਦੇ ਵਿੱਚ ਗਿਣਿਆ ਗਿਆ ਹੈਗਾ। ਸੈਨ ਮਟੇਓ ਕਾਉਂਟੀ ਕਹਿੰਦੇ ਪਈ ਤਿੰਨਾਂ ਦੇ ਵਿੱਚੋਂ 5 ਕਾਉਂਟੀਆਂ 'ਚੋਂ 93 ਨੰਬਰ ਦੇ ਉੱਤੇ ਆਈ ਆ, ਜਿੱਥੇ ਕਿ ਸਭ ਤੋਂ ਹਾਈਐਸਟ ਜੋ ਮੈਂਟਲ ਹੈਲਥ ਕੈਟਾਗਰੀ ਦੇ ਵਿੱਚ ਹੈਗੀ ਆ। ਜੇ ਦੇਖਿਆ ਜਾਵੇ ਨੰਬਰ ਵਾਈਜ਼, ਸੈਨ ਮਟੇਓ ਕਾਉਂਟੀ 100 ਦੇ ਵਿੱਚੋਂ 36ਵੇਂ ਨੰਬਰ ਤੇ ਆਈ ਆ, ਸੈਂਟਾ ਕਲਾਰਾ 39ਵੇਂ ਤੇ, ਇਸੇ ਤਰ੍ਹਾਂ ਮਰੀਨ 78ਵੇਂ ਤੇ, ਪਲੇਸਰ ਕਾਉਂਟੀ 40ਵੇਂ ਤੇ, ਆਲਾਮੀਡਾ ਕਾਉਂਟੀ 233ਵੇਂ ਨੰਬਰ ਦੇ ਉੱਤੇ ਆਈ ਹੈਗੀ ਆ। ਕਹਿੰਦੇ ਵੀ ਹੁਣ ਗਰਮੀ ਵੱਧ ਰਹੀ ਆ, ਜਿਸ ਕਰਕੇ ਕੀ ਕਰਦੇ ਨੇ ਲੋਕ, ਕਈ ਵਾਰੀ ਤੇਜ਼ ਬਹਾਅ ਵਾਲੇ ਦਰਿਆ ਤੇ ਨਹਿਰਾਂ ਦੇ ਵਿੱਚ ਛਾਲਾਂ ਮਾਰ ਲੈਂਦੇ ਆ। ਕਈ ਵਾਰੀ ਤਰਨਾ ਨਹੀਂ ਆਉਂਦਾ ਹੁੰਦਾ, ਜਾਂ ਉਹਨਾਂ ਨੂੰ ਲੱਗਦਾ ਵੀ ਪਾਣੀ ਸ਼ਾਂਤ ਹੀ ਆ, ਤੇ ਉਹਦੇ ਕਰਕੇ ਕਾਫੀ ਵੱਡੀ ਪ੍ਰੋਬਲਮ ਆ ਰਹੀ ਆ। ਫ੍ਰੈਸਨੋ ਕਾਉਂਟੀ ਦੇ ਵਿੱਚ
ਕਹਿੰਦੇ ਵੀ ਐਕਸਟ੍ਰੀਮ ਹੀਟ ਇਸ ਹਫ਼ਤੇ ਜਿਹੜੀ ਚੱਲਦੇ ਹੋਏ, ਇਹ ਇੱਕ ਖਤਰਾ ਜਿਹੜਾ ਉਹ ਬਣਿਆ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਅਨਸੁਪਰਵਾਈਜ਼ਡ ਏਰੀਆ ਜਿੱਥੇ ਕੋਈ ਵੀ ਤੈਨਾਤ ਨਹੀਂ ਹੁੰਦਾ, ਡੁੱਬਣ ਦੀਆਂ ਘਟਨਾਵਾਂ ਜਾਂ ਲੋਕਾਂ ਨੂੰ ਬਚਾਉਣ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵੱਧ ਰਹੀਆਂ ਨੇ। ਏਦਾਂ ਦੀਆਂ ਖਬਰਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਬਹੁਤ ਵਾਰੀ ਆਉਂਦੀਆਂ ਰਹੀਆਂ ਆ, ਵੀ ਬੱਚੇ ਜਿਹੜੇ ਆ ਦਰਿਆਵਾਂ ਦੇ ਵਿੱਚ ਕੋਈ ਐਂਟਰਟੇਨਮੈਂਟ ਦੇ ਲਈ, ਫਨ ਦੇ ਲਈ ਜਾਂ ਗਰਮੀ ਤੋਂ ਰਾਹਤ ਦੇ ਲਈ ਜਾਂਦੇ ਆ, ਤੇ ਪਰ ਬਹਾਅ ਦੇ ਵਿੱਚ ਵਹਿ ਜਾਂਦੇ ਆ, ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਆ। ਸੋ ਇੱਥੋਂ ਦੇ ਅਧਿਕਾਰੀ ਜਿਹੜੇ ਉਹ ਦੱਸ ਰਹੇ ਸੀਗੇ ਵੀ ਆਵਾਕਾਡੋ ਲੇਕ ਦੇ ਵਿੱਚ ਇੱਕ ਡਰਾਊਨਿੰਗ ਕੋਈ ਡੁੱਬ ਕੇ ਜਿਹੜਾ ਆ ਉਹ ਮਰ ਗਿਆ। ਸੋ ਇੱਕ ਨਹਿਰ ਦੇ ਵਿੱਚ ਵੀ ਇਦਾਂ ਦੀ ਘਟਨਾ ਜਿਹੜੀ ਉਹ ਵਾਪਰੀ ਆ। ਸੋਮਵਾਰ ਨੂੰ ਫ੍ਰੈਜ਼ਨੋ ਕਾਉਂਟੀ ਸ਼ੈਰਿਫ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਦੀ ਜਿਹੜੀ ਗੋਤਾਖੋਰ ਟੀਮ ਆ, ਉਹਨਾਂ ਨੇ ਇੱਕ 34 ਸਾਲਾਂ ਦੇ ਹੌਜ਼ੇ ਕਰਿਲੋ ਦੀ ਲਾਸ਼ ਜਿਹੜੀ ਉਹ ਲੱਭੀ, ਜਿਹੜਾ ਕਿ ਕਨੇਹੋ ਤੇ ਵੀਟ ਐਵੀਨਿਊਜ਼ ਦੇ ਲਾਗੇ ਨਹਿਰ ਦੇ ਵਿੱਚ ਡੁੱਬ ਕੇ ਜਿਹੜਾ ਉਹ ਮਰ ਗਿਆ ਸੀ। ਕਹਿੰਦੇ ਵੀ ਜਦੋਂ ਤੁਸੀਂ ਇਦਾਂ ਕਰਦੇ ਆ, ਤੁਹਾਨੂੰ ਲੱਗਦਾ ਹੈ ਵੀ ਸ਼ਾਇਦ ਪਾਣੀ ਦੇ ਬਹਾਅ ਤੋਂ ਤੁਸੀਂ ਨਿਕਲ ਸਕਦੇ ਆ। ਜੇ ਸਵਿਮਿੰਗ ਆਉਂਦੀ ਵੀ ਹੋਵੇ, ਥੱਕ ਜਾਂਦੇ ਆ, ਥੱਕ ਕੇ ਫਿਰ ਬਾਡੀ ਸਾਥ ਨਹੀਂ ਦਿੰਦੀ ਤੇ ਫਿਰ ਤੁਸੀਂ ਡੁੱਬ ਸਕਦੇ ਆ। ਸੋ ਕਦੀ ਵੀ ਅਜਿਹੀ ਥਾਂ ਦੇ ਉੱਤੇ ਸਵਿਮਿੰਗ ਕਰਨ ਦੇ ਲਈ ਨਾ ਜਾਓ ਜਿਹੜੀ ਅਨਸੁਪਰਵਾਈਜ਼ਡ ਆ, ਜਾਂ ਜਿੱਥੇ ਤੁਹਾਨੂੰ ਇਹ ਨਹੀਂ ਪਤਾ ਵੀ ਇਹਦਾ ਬਹਾਅ ਕਿੰਨਾ ਤੇਜ਼ ਜਿਹੜਾ ਉਹ ਹੋ ਸਕਦਾ ਆ। ਸੋ ਜਿੰਨੇ ਵੀ ਸੁਣਨ ਵਾਲੇ ਆ, ਚਾਹੇ ਨੌਜਵਾਨ ਆ, ਚਾਹੇ ਬਜ਼ੁਰਗ ਆ, ਜਾਂ ਕੋਈ ਵੀ ਆ, ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸੋ ਇਸੇ ਤਰ੍ਹਾਂ ਇੱਕ ਹੋਰ ਚੀਜ਼ ਜੋ ਬਾਰ-ਬਾਰ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਬਹੁਤ ਸਾਲਾਂ ਤੋਂ ਦੱਸਦੇ ਆ ਰਹੇ ਹਾਂ, ਪੈਡੈਸਟਰੀਅਨਸ ਦੀ ਡੈਥ ਵੱਖ-ਵੱਖ ਐਕਸੀਡੈਂਟਾਂ 'ਚ ਵੱਖ-ਵੱਖ ਸ਼ਹਿਰਾਂ 'ਚ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਜਦੋਂ ਪੈਦਲ ਆਪਾਂ ਕ੍ਰਾਸ ਕਰਦੇ ਹਾਂ ਕਿਸੇ ਵੀ ਸੜਕ ਨੂੰ, ਤੇ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੁੰਦੀ ਹੈ। ਇਸੇ ਤਰ੍ਹਾਂ ਅੱਜ ਸੈਨੋਜ਼ੇ ਤੋਂ ਖਬਰ ਆ ਰਹੀ ਆ ਵੀ ਸੈਨੋਜ਼ੇ ਦੇ ਵਿੱਚ 35 ਜਾਣੇ ਐਕਸੀਡੈਂਟਸ 'ਚ ਮਾਰੇ ਗਏ ਆ ਇਸ ਸਾਲ ਦੇ ਵਿੱਚ। ਹਜੇ ਜੂਨ ਮਹੀਨੇ ਦਾ ਐਂਡ ਹੋਣਾ 6 ਮਹੀਨਿਆਂ ਦਾ। 35 ਦੇ ਵਿੱਚੋਂ 21 ਜਾਣੇ ਪੈਡੈਸਟਰੀਅਨ ਡੈਥ ਹੋਈ ਆ। ਜੋ 21 ਜਾਣੇ ਆਮ ਤੁਰ ਰਹੇ ਸੀ, ਚਾਹੇ ਉਹ ਬੰਦਾ ਜਾਂ ਬੀਬੀ ਸੀ, ਜਿਹਦੀ ਕਾਰ ਦੇ ਨਾਲ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈਗੀ ਆ। ਜਦ ਕਿ ਪਿਛਲੇ ਸਾਲ ਹੁਣ ਤੱਕ 6 ਮਹੀਨਿਆਂ 'ਚ ਸਿਰਫ 8 ਜਾਣਿਆਂ ਦੀ 8 ਪੈਡੈਸਟਰੀਅਨ ਦੀ ਮੌਤ ਹੋਈ ਸੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਲੋਕ ਕਿੰਨੇ ਫਾਸਟ ਭੱਜੀ ਫਿਰਦੇ ਹੈਗੇ ਆ, ਤੇ ਬਹੁਤ ਧਿਆਨ ਨਹੀਂ ਦੇ ਰਿਹਾ ਜਦੋਂ ਉਹ ਕਾਰ ਚਲਾਉਂਦੇ ਹੈਗੇ ਆ। ਇਸੇ ਤਰ੍ਹਾਂ ਇੱਕ ਰੀਸੈਂਟਲੀ ਆਪਣੇ ਸੈਨੋਜ਼ੇ ਦੇ ਵਿੱਚ 200 ਬਲਾਕ ਆਫ ਸਾਊਥ ਜੈਕਸਨ ਐਵਨਿਊ, ਇੱਥੇ ਹਿਟ ਐਂਡ ਰਨ ਹੋਇਆ। ਇੱਕ ਬੀਬੀ ਦੀ ਮੌਤ ਹੋ ਗਈ, ਤੜਕੇ 4:45 ਤੇ ਹੋਇਆ ਸੀ। ਤੇ 2018 ਤੋਂ ਲੈ ਕੇ 2022 ਤੱਕ ਦੀ ਹਾਂਡਾ ਅਕੋਰਡ ਕਾਰ ਹੋ ਸਕਦੀ ਹੈ, ਸੈਨੋਜ਼ੇ ਦੀ ਪੁਲਿਸ ਦੱਸ ਰਹੀ ਆ। ਪਰ ਉਹਨਾਂ ਨੂੰ ਹਜੇ ਤੱਕ ਉਹ ਡਰਾਈਵਰ ਨਹੀਂ ਲੱਭਿਆ ਹੈਗਾ। ਸੈਨੋਜ਼ੇ ਪੁਲਿਸ ਦੇ ਡਿਟੈਕਟਿਵ ਐਲਡਿੰਗਰ, ਉਹਨਾਂ ਨੇ ਇਹ ਦੱਸਿਆ ਆ ਵੀ ਆਪਾਂ ਇੱਕ ਨੰਬਰ ਛੱਡਿਆ 408 277 4654, ਜਿੱਥੇ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਆ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੈਗੀ ਆ ਵੀ ਕੌਣ ਇਨਵੋਲਵ ਸੀ ਇਸ ਐਕਸੀਡੈਂਟ ਦੇ ਵਿੱਚ। ਤੇ ਹੁਣ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਜਾਂਦੇ ਜਾਂਦੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਨੂੰ ਅੱਜ ਫੇਰ ਝਟਕਾ ਹੀ ਲੱਗਾ, ਥੱਲੇ ਚਲੇ ਗਈ। ਜੀ ਹਰਜੋਤ ਸਿੰਘ ਜੀ, ਸੋ ਡਾਓ ਜੋਨਸ ਅੱਜ 400 ਤੇ 91 ਪੁਆਇੰਟ ਡਿੱਗਾ, ਤੇ ਇਹ ਜਿਹੜਾ ਜੀ ਬੰਦ ਹੋਇਆ 30,946 ਦੇ ਉੱਤੇ। S&P ਦੇ ਵਿੱਚ ਵੀ ਜਿਹੜੇ ਆ ਨੁਕਸਾਨ ਹੀ ਜਿਹੜਾ ਹੋ ਰਿਹਾ, 78 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 2%, 3800 ਤੇ 21 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 343 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 11,100 ਤੇ 82 ਤੇ ਬੰਦ ਹੋਇਆ। ਸੋਨੇ ਦਾ ਭਾਅ $1,819 ਪ੍ਰਤੀ ਆਉਂਸ, ਤੇ ਕੱਚੇ ਤੇਲ ਦੀ ਕੀਮਤ $112 ਪ੍ਰਤੀ ਬੈਰਲ ਜਿਹੜੀ ਆ ਉਹ ਰਹੀ ਆ। 10 ਈਅਰ ਯੀਲਡ 3.16% ਦੇ ਉੱਤੇ ਰਹੀ, ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 20,273 ਯੂਐਸ ਡਾਲਰ ਦੇ ਬਰਾਬਰ, ਤੇ ਇਥੀਰੀਅਮ 1140 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਜੀ, ਸੋ ਬਿਲਕੁਲ ਇਹ ਸਾਰਾ ਕੁਝ ਯੂਐਸ ਦੇ ਵਿੱਚ ਕੰਜ਼ਿਊਮਰ ਕੌਨਫੀਡੈਂਸ ਜਿਹੜਾ ਲੋਕਾਂ ਦਾ ਆ, ਉਹ ਬਹੁਤ ਘਟਿਆ ਹੈਗਾ। ਖਾਸ ਕਰਕੇ ਇਨਫਲੇਸ਼ਨ ਨੂੰ ਲੈ ਕੇ, ਗੈਸ ਤੇ ਫੂਡ ਦੀਆਂ ਕੀਮਤਾਂ ਨੂੰ ਲੈ ਕੇ, ਰਿਸੈਸ਼ਨ ਦਾ ਰਿਜ਼ਕ ਉੱਪਰ ਲੂਮ ਕਰ ਰਿਹਾ, ਲਮਕ ਰਿਹਾ ਹੈਗਾ ਆ। ਜੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਗੱਲ ਕਰਦੇ ਜਾਈਏ, ਜੂਨ ਮਹੀਨੇ ਦੇ ਵਿੱਚ 98.7 ਰਹਿ ਗਿਆ, ਮਈ ਦੇ ਵਿੱਚ 103.2 ਸੀ। ਸੋ ਇਹ ਬਹੁਤ ਜ਼ਿਆਦਾ ਅਸਰ ਹੋਇਆ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਰੁਪਈਆ ਥੱਲੇ ਨੂੰ ਡਿੱਗਦਾ ਜਾ ਰਿਹਾ। 1 ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 79 ਰੁਪਏ 7 ਪੈਸੇ ਹੋ ਗਏ ਅੱਜ।
ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 29 ਸੈਂਟ ਹੈ। ਜੀ, ਨਾਲ ਹੀ ਦੱਸ ਦਈਏ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰ ਸੈਂਟਰ ਦੇ ਦੁਆਰਾ ਇਸ ਵਾਰ ਵੀ ਜਿਹੜੀ ਆਰਟ ਐਗਜ਼ੀਬਿਸ਼ਨ ਉਹ ਜੁਲਾਈ ਮਹੀਨੇ ਦੇ ਵਿੱਚ ਲੱਗਣੀ ਹੈ। ਪਰਮ ਸਿੰਘ ਆਰਟਿਸਟ ਜਿਨ੍ਹਾਂ ਨੇ ਪਿਛਲੇ ਸਾਲ ਵੀ ਬੱਚਿਆਂ ਦਾ ਜਿਹੜੀ ਵਰਕਸ਼ਾਪ ਆਰਟ ਕੈਂਪ ਲਾਇਆ ਸੀ ਉਹ ਵੀ ਹੋਵੇਗਾ। ਇਸ ਵਾਰ ਤਰੀਕਾ 11 ਜੁਲਾਈ ਤੋਂ ਤੇ 16 ਜੁਲਾਈ ਦੇ ਦਰਮਿਆਨ ਜਿਹੜੀਆਂ ਉਹ ਰਹਿਣਗੀਆਂ। ਸੋ ਜਿਨ੍ਹਾਂ ਨੇ ਵੀ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਰਜਿਸਟਰ ਕਰਵਾਉਣਾ ਆ, ਕੈਂਪ ਦੇ ਲਈ ਕਰਵਾਉਣਾ ਆ, ਤਾਂ ਉਹ ਜ਼ਰੂਰ ਸੰਪਰਕ ਪੰਜਾਬੀ ਰੇਡੀਓ ਯੂਐਸਏ ਦੇ ਫੋਨ ਨੰਬਰ ਦੇ ਉੱਤੇ ਕਰ ਲੈਣ 408 272 5200। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦੇ ਰੇਡੀਓ ਫਰੈਜ਼ਨੋ ਸਟੂਡੀਓ ਕੰਪਲੈਕਸ 2125 ਨਾਰਥ ਬਾਰਟਨ ਐਵਨਿਊ ਉੱਥੇ ਹੀ ਜਿਹੜੀ ਉਹ ਲਗਾਈ ਜਾਵੇਗੀ ਤੇ ਕੈਂਪ ਵੀ ਜਿਹੜਾ ਆ ਉੱਥੇ ਬੱਚਿਆਂ ਦੀ ਆਰਟ ਵਰਕਸ਼ਾਪ ਆਰਟ ਕੈਂਪ ਜਿਹੜਾ ਆ ਉਹ ਲੱਗੇਗਾ। ਸੋ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ 408 272 5200 ਜੀ, ਜੁਲਾਈ 12 ਦੇ ਲਾਗੇ ਛਾਗੇ ਕੈਂਪ ਸ਼ੁਰੂ ਹੋਊਗਾ। ਸੋ ਜਿਹੜੇ ਪਿੱਛੇ ਵੀ ਬੱਚੇ ਕੈਂਪ ਦੇ ਵਿੱਚ ਆਏ ਸੀ, ਕਿਉਂਕਿ ਪਰਮ ਸਿੰਘ ਹੁਣੀ ਬਹੁਤ ਵਧੀਆ ਆਰਟਿਸਟ ਹੈਗੇ, ਕੈਨੇਡਾ ਤੋਂ ਉਹਨੇ ਸਪੈਸ਼ਲੀ ਆਣਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਚਾਹੇ ਦੂਰ ਵੀ ਆ, 5 ਦਿਨਾਂ ਦਾ ਹੀ ਹੋਣਾ ਹੈ ਕੈਂਪ। ਰਿਸ਼ਤੇਦਾਰ ਕਈਆਂ ਦੇ ਹੁੰਦੇ ਆ ਫਰਿੱਜਨੋ, ਉੱਥੇ ਰਹਿ ਵੀ ਸਕਦੇ, ਨਾਲੇ ਨਿਆਣਿਆਂ ਨੂੰ ਵਾਂਢਾ ਹੋ ਜਾਂਦਾ, ਜਿੱਦਾਂ ਪੰਜਾਬੀ 'ਚ ਆਪਾਂ ਕਹਿ ਦਿੰਦੇ ਆ। ਜੀ ਤੇ ਨਾਲ ਜੀ ਜੀ ਫਿਰ ਉਹ ਆਪਣੇ ਉਹਨਾਂ ਦਾ ਇੰਟਰਸਟ ਵੀ ਬਣੂਗਾ। ਕੋਈ ਫੀਸ ਕੋਈ ਬਾਹਲੀ ਨਹੀਂ ਰੱਖੀ ਹੈਗੀ, ਇਹ ਸਿਰਫ ਆਪਾਂ ਆਪਣਾ ਕਲਚਰ ਜਿਹੜਾ ਆ ਉਸ ਨੂੰ ਪ੍ਰਮੋਟ ਕਰਨ ਦੀ, ਆਰਟ ਦੀ ਗੱਲ ਕਰ ਰਹੇ ਹੈਗੇ ਆ। ਸੋ ਤੁਸੀਂ ਕਾਲ ਕਰ ਲਿਓ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 'ਚ 408 272 5200। ਸੋ ਆਪਾਂ ਪੂਰੇ 8-10 ਦਿਨ ਦੱਸਦੇ ਰਹਾਂਗੇ, ਕਿਉਂਕਿ ਪਿਛਲੀ ਵਾਰੀ ਵੀ ਬਹੁਤ ਸਾਰੇ ਵੀ ਸਾਨੂੰ ਬਾਅਦ 'ਚ ਕਾਲਸ ਆਈਆਂ ਸੀ, ਸਾਨੂੰ ਪਤਾ ਨਹੀਂ ਲੱਗਿਆ, ਮਿਸ ਕਰ ਗਏ। ਤੇ ਹੁਣ ਤੋਂ ਹੀ ਇਹ ਪਲਾਨ ਕਰ ਲਓ। ਜੀ ਬਿਲਕੁਲ। ਸੋ ਇਹ ਜਿਹੜਾ 11 ਤੋਂ 17 ਦੇ ਦਰਮਿਆਨ ਜਿਹੜਾ ਵੀਕ ਹੈਗਾ ਆ, ਸੋ ਮੋਸਟਲੀ ਆਈਦਰ ਮੰਡੇ ਟੂ ਸੈਟਰਡੇ ਜਾਂ ਟਿਊਜ਼ਡੇ ਟੂ ਸੈਟਰਡੇ ਇਹ ਜਿਹੜਾ ਕੈਂਪ ਰਹੇਗਾ, ਕਿਉਂਕਿ ਉਹਨਾਂ ਦੀ ਪਹਿਲਾਂ ਇੱਕ ਹੈਗੀ ਆ। ਸੋ ਇੱਕ ਅੱਧਾ ਦਿਨ ਅੱਗੇ ਪਿੱਛੇ ਸਟਾਰਟਿੰਗ ਦਾ ਜਿਹੜਾ ਉਹ ਹੋ ਸਕਦਾ। ਟਰਾਈ ਸਾਡੀ ਇਹੀ ਆ ਵੀ ਸੋਮਵਾਰ ਤੋਂ ਜਿਹੜਾ ਇਹ ਕੈਂਪ ਆ ਉਹ ਸ਼ੁਰੂ ਜਿਹੜਾ ਉਹ ਹੋ ਜਾਵੇ। ਨਵੀਆਂ ਪੇਂਟਿੰਗਸ ਐਗਜ਼ੀਬਿਸ਼ਨ ਦੇ ਵਿੱਚ ਜਿਹੜੀਆਂ ਉਹ ਵੀ ਹੋਣਗੀਆਂ। ਉਹਨਾਂ ਨੇ ਪਿਛਲੇ 1 ਸਾਲ ਦੇ ਵਿੱਚ ਕਾਫੀ ਹੋਰ ਨਵੀਆਂ ਪੇਂਟਿੰਗਸ ਆ ਉਹ ਬਣਾਈਆਂ ਨੇ। ਸੋ ਉਹ ਵੀ ਜਿਹੜਾ ਉਹ ਉਸ ਦੇ ਵਿੱਚ ਤੁਸੀਂ ਜ਼ਰੂਰ ਦੇਖਣ ਦੇ ਲਈ ਵੀ ਜਿਹੜਾ ਉਹ ਪਹੁੰਚਿਓ। ਤੇ ਹੁਣ ਲੈਂਦੇ ਆ ਜੀ ਫਿਰ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਪੰਜਾਬੀ ਰੇਡੀਓ ਰੇਡੀਓ ਯੂਐਸ। ਯੂਐਸਏ।